ਹੁਣ ਇੱਕ ਪਲੇਟਫਾਰਮ ਚਾਹੀਦਾ ਜਿਹਦੇ ਤੋਂ ਕਾਫੀ ਕੁਝ ਕਰ ਸਕਦੇ ਨੇ ਜਿਹੜਾ ਕਿ ਆਲਰੇਡੀ ਕਰ ਵੀ ਰਹੇ ਨੇ। ਮੈਂ ਉਹਦਾ ਜ਼ਿਕਰ ਕਰ ਚੁੱਕੀਆਂ, ਗੱਲਾਂ ਰਿਪੀਟ ਹੋ ਜਾਣਗੀਆਂ ਕਿ ਸੋਸ਼ਲ ਮੀਡੀਆ ਦੇ ਉੱਤੇ ਮੁਆਸ਼ ਵਾਲੀ ਗੱਲ ਵੀ ਹੈ। ਜਿਨ੍ਹਾਂ ਦੇ YouTube ਚੈਨਲ ਚੱਲਦੇ ਨੇ ਪਏ ਪੰਜਾਬੀ ਦੇ, ਕਿਉਂ ਚੱਲਦੇ ਨੇ? ਜਿਨ੍ਹਾਂ ਦੇ ਰੇਡੀਓ ਚੱਲਦੇ ਨੇ ਪਏ, ਟੀਵੀ ਚੱਲਦੇ ਨੇ ਪਏ, ਕਿਤਾਬਾਂ ਵੇਖ ਰਹੀਆਂ ਨੇ, ਪੰਜਾਬੀ ਮੁਆਸ਼ ਨਾਲ ਹੀ ਜੁੜੀ ਹੋਈ ਜ਼ੁਬਾਨ ਬਣ ਗਈ ਨਾ। ਮੁਆਸ਼ ਜਿੰਨਾ ਕੁ ਦੇ ਰਹੀ ਹੈ ਪੰਜਾਬੀ, ਅਸੀਂ ਉਹਨਾਂ ਵੀ ਨਹੀਂ ਉਹਦੇ ਕੋਲ ਲੈਂਦੇ। ਲੇਕਿਨ ਜਿਨ੍ਹਾਂ ਨੇ ਲੈਣਾ ਹੈ ਉਹਨਾਂ ਦੀ ਮੈਂ ਮਿਸਾਲ ਤੁਹਾਨੂੰ ਦੱਸਣਾ। 200 ਕਰੋੜ ਰੁਪਈਆ ਕਮਾ ਰਹੀ ਹੈ ਦ ਲੈਜੈਂਡ ਆਫ ਮੌਲਾ ਜੱਟ, ਜਿਹਦੇ 'ਚ ਸਾਰੇ ਉਹ ਬੰਦੇ ਪਾਏ ਗਏ ਜਿਹੜੇ ਪੰਜਾਬੀ ਨਹੀਂ ਬੋਲਦੇ। ਮਾਇਰਾ ਖਾਨ, ਫਵਾਦ ਖਾਨ, ਇਮਰਾਨ ਖਾਨ, ਪੰਜਾਬੀ ਬੁਲਵਾਈ ਗਈ ਹੈ। ਸੋ ਜਿਹੜਾ ਕੈਪੀਟਲਿਸਟ ਹੁੰਦੇ ਨੇ ਉਹ ਤੁਹਾਨੂੰ ਪੰਜਾਬੀ ਦੀ ਮਿੱਠੀ ਗੋਲੀ ਵੇਚ ਵੀ ਸਕਦੇ ਨੇ ਤੇ ਤੁਸੀਂ ਉਹ ਖਾ ਵੀ ਲੈਣੀ ਹੈ। ਲੇਕਿਨ ਜਿਨ੍ਹਾਂ ਦਾ ਹੱਕ ਹੀ ਉਹਨਾਂ ਨੂੰ ਨਹੀਂ ਲੱਭਣਾ। 200 ਕਰੋੜ ਕਮਾਇਆ ਮੌਲਾ ਜੱਟ ਨੇ। ਕੋਕ ਸਟੂਡੀਓ ਬਹੁਤ ਵੱਡਾ ਬ੍ਰਾਂਡ ਹੈ ਮਿਊਜ਼ਿਕ ਦਾ ਪਾਕਿਸਤਾਨ 'ਚ, ਇੰਡੀਆ 'ਚ, ਹਰ ਪਾਸੇ। ਉਹਦੀ ਟੌਪ 10 ਦੀ ਲਿਸਟ ਕੱਢੋ, ਪਹਿਲੇ 8 ਗਾਣੇ ਪੰਜਾਬੀ 'ਚ ਹੋਣਗੇ। ਕਿਆ ਮੁਆਸ਼ ਨਾਲ ਜੁੜੀ ਹੋਈ ਜ਼ੁਬਾਨ ਨਹੀਂ? ਕਿਆ ਸ਼ੋਹਰਤ ਨਾਲ ਜੁੜੀ ਹੋਈ ਜ਼ੁਬਾਨ ਨਹੀਂ? ਦੇ ਹੀ ਹੋ ਰਹੀ ਹੈ। ਫਿਰ ਵੀ ਤੁਹਾਡੇ 'ਚ ਕੰਪਲੈਕਸ ਨਹੀਂ, ਤੁਹਾਨੂੰ ਚੱਜ ਨਹੀਂ ਹੈ। ਆਪਣੀ ਸ਼ੈ ਵੇਚਣ ਦਾ ਚੱਜ ਨਹੀਂ ਹੈ। ਜਿਹਨੂੰ ਚੱਜ ਉਹ ਵੇਚਦਾ ਪਿਆ। ਚੜ੍ਹਦਾ ਪੰਜਾਬ ਸਿਨੇਮਾ ਵੇਚਦਾ ਪਿਆ। ਅੰਗਰੇਜ਼ ਫਿਲਮ ਇੱਥੇ ਸਭ ਨੇ ਵੇਖੀ ਹੈ, ਅਸੀਂ ਕਿਉਂ ਨਹੀਂ ਬਣਾਉਂਦੇ? ਸੋ ਮੁੱਦਾ ਇਹ ਹੈ ਕਿ ਚੀਜ਼ਾਂ ਸਾਹਮਣੇ ਦੀਆਂ ਨੇ। ਨੰਬਰ 1, ਨੌਜਵਾਨਾਂ ਨੂੰ ਸਪੇਸ ਦਿਓ, ਗੁਜ਼ਾਰਿਸ਼ ਉਹਨਾਂ ਨੂੰ ਨਾਲ ਬਿਠਾਓ। ਉਹ ਅਗਰ ਕੋਈ ਕੱਚੀ ਗੱਲ ਕਰਦੇ ਨੇ, ਕੱਚੀ ਗੱਲ ਕਰਦੇ ਨੇ, ਤਾਂ ਉਹਨੂੰ ਨੌਜਵਾਨ ਸਮਝ ਕੇ ਇਗਨੋਰ ਕਰੋ ਔਰ ਉਹਨੂੰ ਦੱਸੋ ਕਿ ਅਸੀਂ ਇਹ ਕੁਝ ਗਲਤੀਆਂ ਮਾਜ਼ੀ 'ਚ ਕੀਤੀਆਂ ਨੇ, ਇਹ ਤੁਸੀਂ ਲੋਕ ਨਾ ਕਰਨਾ, ਤਾਂ ਕਿ ਉਹ ਬਿਹਤਰ ਪੈਰ ਪੁੱਟ ਸਕਣ। ਨੰਬਰ 2, ਮੁਆਸ਼ ਨਾਲ ਜਿੱਥੋਂ ਹੱਦ ਤੱਕ ਜੁੜੀ ਹੈ ਜ਼ੁਬਾਨ, ਉੱਥੋਂ ਤੱਕ ਕਰ ਲਓ, ਇਹਨੂੰ ਬ੍ਰਾਂਡ ਬਣਾ ਲਓ। ਇੱਕ ਬ੍ਰਾਂਡ ਵਿਕਦਾ ਵੀ ਹੈ ਦੁਨੀਆ ਤੇ, ਲੇਕਿਨ ਅਸੀਂ ਕਚੱਜੇ ਹਾਂ ਥੋੜੇ, ਸਾਨੂੰ ਵੇਚਣਾ ਨਹੀਂ ਆ ਰਿਹਾ। ਅੱਛਾ, ਐਸੇ ਹੀ